खबर शिकागो तो आ रही है। टैक्सस ਦੇ ਗਵਰਨਰ ਗ੍ਰੈਗ ਐਪਵਰਡ ਨੇ ਇੱਕ ਵਾਰੀ ਫਿਰ ਪਹਿਲੀ ਬੱਸ ਭਰ ਕੇ ਹੁਣ ਜੋ ਅਨਡਾਕੂਮੈਂਟਡ ਲੋਕ ਹੈਗੇ ਆ ਉਹਨਾਂ ਦੀ ਬੱਸ ਸ਼ਿਕਾਗੋ ਨੂੰ ਭੇਜੀ ਹੈਗੀ ਆ, ਸਿਟੀ ਆਫ ਸ਼ਿਕਾਗੋ ਨੂੰ। ਇਸ ਤੋਂ ਪਹਿਲਾਂ ਟੈਕਸਸ ਤੋਂ ਜੋ ਲੋਕ ਇਲੀਗਲੀ ਬਾਰਡਰ ਕ੍ਰਾਸ ਕਰਦੇ ਆ ਉਹਨਾਂ ਦੀਆਂ ਬੱਸਾਂ ਭਰ ਕੇ ਵਾਸ਼ਿੰਗਟਨ ਡੀਸੀ ਤੇ ਨਿਊਯਾਰਕ ਸਿਟੀ ਨੂੰ ਗ੍ਰੈਗ ਐਬਟ ਵੱਲੋਂ ਭੇਜੀਆਂ ਗਈਆਂ। ਸੋ ਇਹੀ ਅਵੇਅਰ ਕਰਨ ਦੇ ਲਈ ਪਈ ਇਹ ਕਿੱਡੀ ਵੱਡੀ ਪ੍ਰੋਬਲਮ ਜੋ ਬਾਰਡਰ ਦੀ ਸਟੇਟ ਆ ਉੱਥੇ ਹੈਗੀ ਆ। ਸੋ ਉੱਥੇ ਦੀ ਜੋ ਮੇਅਰ ਆ ਲੋਰੀ ਲਾਈਟਫੁੱਡ, ਉਹ ਹਮੇਸ਼ਾ ਹੀ ਕਹਿੰਦੀ ਰਹਿੰਦੀ ਆ ਵੀ ਆਪਾਂ ਜੋ ਮਾਈਗ੍ਰੈਂਟਸ ਆ ਉਹਨਾਂ ਦੀ ਪੂਰੀ ਹੈਲਪ ਕਰਦੇ ਆ। ਸੋ ਇਹਦੇ ਸੰਬੰਧ ਦੇ ਵਿੱਚ ਗ੍ਰੈਗ ਐਬਟ ਕਹਿੰਦਾ ਆ ਵੀ ਹੁਣ ਜੇ ਉਹ ਸੱਚਮੁੱਚ ਹੀ ਉਹਨਾਂ ਦੀ ਜਿਹੜੀ ਆ ਇੱਕ ਤਰ੍ਹਾਂ ਨਾਲ ਟੇਕ ਕੇਅਰ ਕਰਨਾ ਚਾਹੁੰਦੀ ਆ ਤੇ ਸੋ ਅਸੀਂ ਬੱਸ ਭੇਜ ਦਿੱਤੀ ਆ ਤੇ ਇਹ ਹੁਣ ਇਹਨਾਂ ਦਾ ਜਿਹੜਾ ਆ ਸਪੋਰਟ ਕਰਨੀ ਚਾਹੀਦੀ ਹੈਗੀ ਆ। ਜੀ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਦੋਂ FBI ਨੇ ਛਾਪਾ ਮਾਰਿਆ ਉਹਦੇ ਸੰਬੰਧ ਦੇ ਵਿੱਚ ਜਿਹੜੇ ਡਾਕੂਮੈਂਟ ਸੀਜ਼ ਕੀਤੇ ਗਏ ਸੀ ਉਹਨਾਂ ਦੀ ਲਿਸਟ ਆ ਜੱਜ ਨੇ ਕਿਹਾ ਵੀ ਉਸ ਨੂੰ ਰਿਲੀਜ਼ ਕੀਤਾ ਜਾਵੇ। ਫੈਡਰਲ ਪ੍ਰੋਸੀਕਿਊਟਰਸ ਨੇ ਪਹਿਲਾਂ ਸਬਮਿਟ ਕੀਤੀ ਸੀ ਪ੍ਰਾਪਰਟੀ ਜੋ ਉੱਥੋਂ ਇਕੱਠੀ ਕੀਤੀ ਸੀ ਉਹਦੀ ਰਸੀਦ US ਡਿਸਟ੍ਰਿਕਟ ਕੋਰਟ ਨੂੰ, ਜੋ ਕਿ ਸਦਰਨ ਡਿਸਟ੍ਰਿਕਟ ਆਫ ਫਲੋਰੀਡਾ ਦੇ ਵਿੱਚ ਹੈਗੀ ਆ। ਤੇ ਇਸ ਤੋਂ ਬਾਅਦ ਜਸਟਿਸ ਡਿਪਾਰਟਮੈਂਟ ਨੇ ਕੋਰਟ ਨੂੰ ਇੱਕ ਸੈਪਰੇਟ ਫਾਈਲਿੰਗ 'ਚ ਇਹ ਕਿਹਾ ਸੀ ਵੀ ਪੂਰੀ ਲਿਸਟ ਤਿਆਰ ਕਰੋ ਤੇ ਇਹ ਉਹਨਾਂ ਨੂੰ ਦਿੱਤੀ ਜਾਵੇ। ਟਰੰਪ ਦੀ ਲੀਗਲ ਟੀਮ ਨੇ ਇਹ ਕਿਹਾ ਵੀ ਉਹਨਾਂ ਨੂੰ ਜੋ ਇਹ ਇਨਵੈਂਟਰੀ ਦੀ ਡਿਟੇਲ ਲਿਸਟ ਆ ਉਹ ਇੱਕ ਸੀਲ ਦੇ ਵਿੱਚ ਮਿਲ ਗਈ ਹੈਗੀ ਆ ਤੇ ਹਜੇ ਤੱਕ ਉਸ ਨੂੰ ਅਨਸੀਲ ਨਹੀਂ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਸਾਬਕਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਅਫਸਰ ਆ ਉਸ ਨੂੰ 10 ਸਾਲ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਆ। 6 ਜਨਵਰੀ ਦੇ ਵਿੱਚ ਕੈਪੀਟਲ ਦੇ ਵਿੱਚ ਹਮਲਾ ਕਰਨ ਵਾਲਿਆਂ ਦੇ ਵਿੱਚ ਇਹ ਸਾਬਕਾ ਪੁਲਿਸ ਅਫਸਰ ਸ਼ਾਮਲ ਸੀ। ਇਸ ਨੇ DC ਦਾ ਜਿਹੜਾ ਅਫਸਰ ਆ ਉਸ ਨੂੰ ਅਸੌਲਟ ਕੀਤਾ ਸੀ। ਰਿਟਾਇਰਡ ਨਿਊਯਾਰਕ ਪੁਲਿਸ ਅਫਸਰ ਇਸ ਤੋਂ ਇਲਾਵਾ ਹੋਰ ਜਿਹੜੀਆਂ ਫੈਲਨੀਜ਼ ਆ ਉਸ ਦੇ ਵਿੱਚ ਵੀ ਕਨਵਿਕਟ ਕੀਤਾ ਗਿਆ ਸੀਗਾ। ਵਾਸ਼ਿੰਗਟਨ ਦੇ ਆਫਿਸਰ ਦੇ ਉੱਤੇ ਫਲੈਗ ਪੋਲ ਦੇ ਨਾਲ ਇਸ ਨੇ ਹਮਲਾ ਕੀਤਾ ਕਹਿੰਦੇ ਆ ਤੇ ਉਸ ਨੂੰ ਟੈਕਲ ਕਰਕੇ ਗਰਾਊਂਡ ਤੇ ਵੀ 6 ਜਨਵਰੀ ਵਾਲੇ ਦਿਨ ਸੁੱਟਿਆ ਸੀਗਾ। ਥਾਮਸ ਵੈਬਸਟਰ ਨਾਂ ਦੇ ਇਸ ਸ਼ਖਸ ਨੂੰ US ਡਿਸਟ੍ਰਿਕਟ ਜੱਜ ਅਮਿਤ ਮਹਿਤਾ ਉਹਨਾਂ ਨੇ ਹੁਣ ਤੱਕ ਦੇ 6 ਜਨਵਰੀ ਦੇ ਮਾਮਲਿਆਂ ਦੇ ਵਿੱਚੋਂ ਸਭ ਤੋਂ ਲੰਬੀ ਸਜ਼ਾ ਸੁਣਾਈ ਗਈ ਆ। 56 ਸਾਲਾ ਵੈਬਸਟਰ ਨੂੰ ਜਿਹੜਾ ਆ ਇਹਨਾਂ ਦੋਸ਼ਾਂ ਦੇ ਅਧੀਨ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਗਿਆ ਸੀਗਾ। 17.5 ਸਾਲ ਦੀ ਜਿਹੜੀ ਸਜ਼ਾ ਦੀ ਮੰਗ ਕਰ ਰਹੇ ਸੀਗੇ ਪ੍ਰੋਸੀਕਿਊਟਰ ਤੇ ਇਸ ਨੂੰ 10 ਸਾਲ ਦੀ ਜਿਹੜੀ ਸਜ਼ਾ ਆ ਹੁਣ ਸੁਣਾ ਦਿੱਤੀ ਗਈ ਆ।